ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਕੀਤਾ ਆ ਵੀ ਉਹਨਾਂ ਨੇ ਫੀਫਾ ਨੂੰ ਰਿਵਿਊ ਕਰਨ ਜਿਹੜਾ ਬੈਲੋਗਨ ਦਾ ਰੈੱਡ ਕਾਰਡ ਆ ਉਹ ਕਿਹਾ ਸੀ ਤੇ ਹੁਣ ਉਹਨੂੰ ਜਿਹੜੀ ਦੇ ਦਿੱਤੀ ਗਈ ਹੈਗੀ ਆ। ਟਰੰਪ ਹੋਣਾ ਨੇ ਕਿਹਾ ਵੀ ਮੈਂ ਫੀਫਾ ਦੇ ਪ੍ਰੈਜ਼ੀਡੈਂਟ ਜਿਆਨੀ ਇਨਫੈਂਟੀਨੋ ਨੂੰ ਜਿਹੜਾ ਮੈਨਸ ਦਾ ਨੈਸ਼ਨਲ ਟੀਮ ਦਾ ਸਟ੍ਰਾਈਕਰ ਹੈਗਾ ਆ ਫਲੋਰਨ ਉਸ ਨੇ ਜਿਹੜਾ ਮੈਚ ਖੇਲਿਆ ਸੀਗਾ ਹਰਜ਼ਗੋਵਿਨਾ ਤੇ ਰਾਊਂਡ ਆਫ 32 ਤੇ ਵਰਲਡ ਕੱਪ 'ਚ ਤੇ ਉਹਦੇ ਵਿੱਚ ਉਹਨੂੰ ਜਿਹੜਾ ਰੈੱਡ ਕਾਰਡ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ FIFA ਨੇ ਹੁਣ ਇਹ ਅਸੀਂ ਆਰਟੀਕਲ 27 FDC ਆਟੋਮੈਟਿਕ ਉਹਦੀ ਸਸਪੈਂਸ਼ਨ ਕੀਤੀ ਗਈ ਸੀ ਦੀ ਫੈਲੋਰਿਨ ਦੀ ਉਸ ਨੂੰ 1 ਸਾਲਾਂ ਲਈ ਪ੍ਰੋਬੇਸ਼ਨ ਦੇ ਦਿੱਤੀ ਹੈਗੀ ਆ ਤੇ ਟਰੰਪ ਹੁਣੀ ਤਾਂ ਇਹ ਕਹਿ ਰਿਹਾ ਵੀ ਮੈਂ ਸਿਰਫ ਰਿਵਿਊ ਲੈ ਕੇ ਆਇਆ ਸੀ। ਸੋ ਇਹਦਾ ਮਤਲਬ ਹੈ ਵਰਸ਼ਾ ਉਹ ਪਈ ਹੈਗੀ ਆ। ਸੋ ਬੈਲਗੋਨ ਨੇ ਕਹਿੰਦੇ ਵੀ ਓਪਨਿੰਗ ਗੋਲ ਯੂਐਸ ਦੇ ਲਈ ਜਿਹੜਾ 45ਵੇਂ ਮਿੰਟ ਦੇ ਉੱਤੇ 2 ਦੇ ਮੁਕਾਬਲੇ 0 ਦੇ ਨਾਲ ਬੋਸਨੀਆ ਦੇ ਜਿਹੜਾ ਮੈਚ ਚੱਲਿਆ ਸੀ ਉਹਦੇ ਉਹਨਾਂ ਨੇ ਗੋਲ ਕੀਤਾ ਸੀਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਦਾ ਬਹੁਤ ਜ਼ਿਆਦਾ ਵਿਵਾਦ ਹੁਣ ਨਵਾਂ ਜਿਹੜਾ ਉਹ ਉੱਠ ਗਿਆ ਆ। ਜਿਸ ਤਰੀਕੇ ਦੇ ਨਾਲ 1 ਸਾਲ ਦੀ ਐਕਸਟੈਂਸ਼ਨ ਅਮਰੀਕਨ ਜਿਹੜੇ ਹੈਗੇ ਆ ਸਟ੍ਰਾਈਕਰ ਉਸ ਨੂੰ ਮਿਲੀ ਆ। ਬੈਲਜੀਅਮ ਦੇ ਨਾਲ ਹੁਣ ਅਗਲਾ ਮੁਕਾਬਲਾ ਕਦਾ ਹੋਣਾ ਆ ਵੀ ਜੇ ਉਸ ਦੇ ਵਿੱਚ ਉਹ ਜਿੱਤਦੇ ਆ ਨਹੀਂ ਜਿੱਤਦੇ ਆ ਕਿੱਦਾਂ ਆ। UEFA ਵਾਲੇ ਜਿਹੜੇ ਯੂਰਪੀਅਨ ਫੁੱਟਬਾਲ ਐਸੋਸੀਏਸ਼ਨ ਵਾਲੇ ਆ ਉਹਨਾਂ ਨੇ ਵੀ ਇਸ ਚੀਜ਼ ਦੀ ਨਿੰਦਾ ਕੀਤੀ। ਕਈ ਜਿਹੜੇ ਕੋਚਿਸ ਆ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਉਹ ਨਿੰਦਾ ਕੀਤੀ ਆ। ਜਿਹੜਾ ਫੀਫਾ ਦਾ ਚੇਅਰਮੈਨ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਨਹੀਂ ਕਿਸੇ ਤੋਂ, ਪਰ ਟਰੰਪ ਨਹੀਂ ਕਰਤਾ ਨਾ ਬਾਅਦ ਦੇ ਵਿੱਚ ਵੀ ਥੈਂਕ ਯੂ ਤੁਸੀਂ ਰਿਵਿਊ ਕੀਤਾ ਤੇ ਇਵੇਂ ਜਿਹੜਾ ਜਾਵੇ ਤਾਂ ਫੀਫਾ ਵਿੱਚ ਕੋਈ ਪਹਿਲੀ ਵਾਰੀ ਨਹੀਂ ਆ ਵੀ ਕਿਸੇ ਦੀ ਇਸ ਤਰੀਕੇ ਦੇ ਨਾਲ ਹੋਈ ਕਹਿ ਲਓ ਵੀ ਜਿੱਦਾਂ ਰੈੱਡ ਕਾਰਡ ਆਈਆਂ ਉਹ ਚੀਜ਼ ਆ ਉਸ ਨੂੰ ਉਹਨਾਂ ਨੇ ਹਟਾਇਆ ਹੋਵੇ ਜਾਂ ਗੇਮਸ ਦਾ ਉਸ ਦੇ ਵਿੱਚ ਉਹਨਾਂ ਨੇ ਚੇਂਜਿਸ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਹੋਣ। ਕਈ ਸਾਲ ਪਹਿਲਾਂ ਬ੍ਰਾਜ਼ੀਲ ਦੇ ਇੱਕ ਪਲੇਅਰ ਦੇ ਨਾਲ ਵੀ ਇੱਕ ਸੈਮੀਫਾਈਨਲ 'ਚ ਰੈੱਡ ਕਾਰਡ 'ਚ ਉਹਨੂੰ ਫਾਈਨਲ ਖੇਡਣ ਦਾ ਮੌਕਾ ਦਿੱਤਾ ਸੀ। ਪੁਰਤਗਾਲ ਦਾ ਜਿਹੜਾ ਸਟ੍ਰਾਈਕਰ ਆ ਕ੍ਰਿਸਟੀਆਨੋ ਰੋਨਾਲਡੋ ਉਹਦੇ ਨਾਲ ਵੀ ਇਸ ਤਰੀਕੇ ਦੇ ਨਾਲ ਉਹਨੂੰ ਮੌਕਾ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਹੋਣੀ ਤਾਂ ਨਹੀਂ ਹੋਈ। ਉੱਦਾਂ ਜਿਹੜੇ ਕਈ ਪਲੇਅਰ ਜਿਹੜੇ ਕਈ ਫੁੱਟਬਾਲ ਸੌਕਰ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਇਹ ਮੰਨਣਾ ਆ ਵੀ ਇਹਦੇ ਨਾਲੋਂ ਤਾਂ ਰੈੱਡ ਕਾਰਡ ਹੀ ਹਟਾ ਦਿੰਦੇ। 1 ਸਾਲ ਦੀ ਐਕਸਟੈਂਸ਼ਨ ਦੇਣ ਜਿਹੜੀ ਉਹ ਇੱਕ ਅਗਲੀ ਗੇਮ, ਕਿਉਂਕਿ ਰੈੱਡ ਕਾਰਡ ਤੋਂ ਬਾਅਦ 'ਚ ਸੌਕਰ ਦਾ ਗੇਮ ਦਾ ਜਿਹੜਾ ਵੀ ਜੇ ਕਿਸੇ ਪਲੇਅਰ ਨੂੰ ਮਿਲਦਾ ਤਾਂ ਅਗਲੀ ਗੇਮ ਉਹਦੀ ਉਸ ਨੂੰ ਮਿਸ ਕਰਨੀ ਪੈਂਦੀ ਆ ਵੀ ਉਹਦੇ ਲਈ ਉਹ ਸਸਪੈਂਡਡ ਹੁੰਦਾ ਆ ਤੇ ਉਸ ਚੀਜ਼ ਨੂੰ ਅਗਲੀ ਪੈਨਸ਼ਨ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਕਿਹਾ ਵੀ ਨਹੀਂ ਹੁਣ 1 ਸਾਲ ਦੇ ਲਈ ਅੱਗੇ ਜਿਹੜਾ ਉਹ ਪਾਇਆ ਆ ਤੇ ਇਹਦੇ ਨਾਲ ਤਾਂ ਇਹ ਕਹਿੰਦੇ ਵੀ ਰੈੱਡ ਕਾਰਡ ਹੀ ਜਿਹੜਾ ਗਲਤ ਸੀ ਉਹ ਰੈੱਡ ਕਾਰਡ ਵਾਪਸ ਜਿਹੜਾ ਉਹ ਲੈ ਲਿਆ ਹੁੰਦਾ ਤਾਂ ਉਹ ਜਿਹੜਾ ਉਹ ਜ਼ਿਆਦਾ ਬੈਟਰ ਕਹਿੰਦੇ ਵੀ ਉਹ ਹੋ ਜਾਣਾ ਸੀਗਾ। ਸੋ ਪਰ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਸੋ ਦੇਖਦੇ ਹਾਂ ਕਿ ਹਰਜੋਤ ਸਿੰਘ ਜੀ ਵੀ ਕਿਵੇਂ ਜਿਹੜੀ ਇਹ ਗੱਲ ਨੂੰ ਅੱਗੇ ਜਿਹੜੀ ਉਹ ਬਣਦੀ ਆ। ਪਰ ਇਹ ਆ ਵੀ ਇਸ ਟਾਈਮ ਰੌਲਾ ਰੱਪਾ ਖਾਸਾ ਜਿਹੜਾ ਉਹ ਪੈ ਚੁੱਕਾ ਹੋਇਆ। ਹੁਣ ਜੇ ਵਰਲਡ ਕੱਪ ਦੀ ਹੁਣ ਹਰਜੋਤ ਸਿੰਘ ਜੀ ਸ਼ੁਰੂਆਤ ਆਪਾਂ ਕਰ ਹੀ ਲਈਏ ਇਸ ਗੱਲ ਤੋਂ, ਬਾਕੀ ਕਰਦੇ ਜਾਈਏ। ਕੱਲ ਵੱਡਾ ਜਿਹੜਾ ਉਲਟ ਫੇਰ ਆ ਉਹ ਦੇਖਣ ਨੂੰ ਮਿਲਿਆ। 5 ਵਾਰ ਦੇ ਜਿਹੜੇ ਵਰਲਡ ਚੈਂਪੀਅਨ ਆ ਬ੍ਰਾਜ਼ੀਲ ਉਹਨਾਂ ਨੂੰ 2-1 ਦੇ ਨਾਲ ਹਰਾ ਦਿੱਤਾ। ਬ੍ਰਾਜ਼ੀਲ ਦੇ ਵਾਲਿਆਂ ਨੇ ਇੱਕ ਜਿਹੜੀ ਉਹ ਮਿਸ ਕੀਤੀ ਸੀ ਤੇ ਕੱਲ ਜਿਹੜਾ ਮੈਕਸੀਕੋ ਇੰਗਲੈਂਡ ਦਾ ਕਾਫੀ ਤੇਜ਼ ਤਰਾਰ ਮੈਚ ਹੋਇਆ ਉਹਦੇ ਵਿੱਚ ਇੰਗਲੈਂਡ ਨੇ ਮੈਕਸੀਕੋ ਨੂੰ 3-2 ਦੇ ਨਾਲ ਹਰਾ ਦਿੱਤਾ। ਸੈਟਰਡੇ ਨੂੰ ਹੋਏ ਮੈਚਸ ਦੇ ਵਿੱਚ ਪਹਿਲੇ ਜਿਹੜੇ ਰਾਊਂਡ ਆਫ 16 ਦੇ ਮੈਚ ਵਿੱਚ ਮੋਰੋਕੋ ਨੇ ਕੈਨੇਡਾ ਨੂੰ 3-0 ਦੇ ਨਾਲ ਜਿਹੜਾ ਉਹ ਹਰਾਇਆ। ਫਰਾਂਸ ਨੇ ਪੈਰਾ 1-0 ਦੇ ਨਾਲ ਜਿਹੜੀ ਉਹ ਸ਼ਿਕਸਤ ਉਹ ਦਿੱਤੀ ਆ। ਸੋ ਇਹ 4 ਟੀਮਾਂ ਮੋਰੋਕੋ, ਫਰਾਂਸ, ਨਾਰਵੇ ਤੇ ਇੰਗਲੈਂਡ ਆਪੋ ਆਪਣੀ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਉਹ ਬਣਾ ਚੁੱਕੇ ਆ। ਅੱਜ ਜਿਹੜੇ ਹੋਣ ਵਾਲੇ ਮੈਚਾਂ ਦੇ ਵਿੱਚ ਹਰਜੋਤ ਸਿੰਘ ਜੀ ਸਪੇਨ ਪੁਰਤਗਾਲ ਦਾ ਮੁਕਾਬਲਾ ਹੋਊਗਾ ਤੇ ਬੈਲਜੀਅਮ USA ਦਾ ਜਿਹੜਾ ਮੁਕਾਬਲਾ ਹੋਣਾ। ਕੱਲ ਨੂੰ ਅਰਜਨਟੀਨਾ, ਇਜਿਪਟ ਤੇ ਸਵਿਟਜ਼ਰਲੈਂਡ, ਕੋਲੰਬੀਆ ਦੇ ਮੈਚ ਹੋਣ ਤੋਂ ਬਾਅਦ 'ਚ ਕੁਆਟਰ ਫਾਈਨਲ ਜਿਹੜੇ ਆ ਉਹ ਸਾਰੇ 2 ਜਿਹੜੇ ਹੋਰ ਕੁਆਟਰ ਫਾਈਨਲ ਹੋਣੇ ਆ
ਉਹ ਉਹਨਾਂ ਦੇ ਜਿਹੜੀਆਂ ਟੀਮਾਂ ਆ ਉਹ ਸਿਲੈਕਟ ਹੋ ਜਾਣਗੀਆਂ। ਸੋ 4 ਟੀਮਾਂ ਨੇ ਇਹਨਾਂ ਕੁਆਲੀਫਾਈ ਜਿਹੜਾ ਉਹ ਕਰਕੇ ਕੁਆਟਰ ਫਾਈਨਲ 'ਚ ਜਗ੍ਹਾ ਆਪਣੀ ਪੱਕਿਆ ਬਣਾਉਣੀ ਆ। ਸੋ ਹੋਸਟ ਨੇਸ਼ਨਸ ਦੇ ਵਿੱਚੋਂ ਹਰਜੋਤ ਸਿੰਘ ਜੀ USA ਹੀ ਜਿਹੜਾ ਇੱਕ ਹਾਲ ਦੀ ਘੜੀ ਕੈਨੇਡਾ ਤੇ ਮੈਕਸੀਕੋ ਦੋਨੋਂ ਆਪੋ ਆਪਣੇ ਜਿਹੜੇ ਮੈਚ ਆ ਰਾਊਂਡ ਆਫ 16 ਦੇ ਹਾਰ ਕੇ ਟੂਰਨਾਮੈਂਟ 'ਚੋਂ ਆਲਰੇਡੀ ਆਊਟ ਹੋ ਚੁੱਕੇ ਆ। ਸੋ ਅੱਜ ਦੇ ਮੈਚਾਂ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੇਗੀ, ਖਾਸ ਕਰਕੇ ਹੁਣ ਜਿਹੜਾ USA ਬੈਲਜੀਅਮ ਦਾ ਮੈਚ ਆ ਜਿਹੜਾ ਨੂੰ ਉਹਨਾਂ ਨੇ ਅਮਰੀਕਨ ਸਟ੍ਰਾਈਕਰ ਨੂੰ ਉਹਨਾਂ ਨੇ ਦੁਬਾਰਾ ਸਿਲੈਕਸ਼ਨ ਦੇ ਲਈ ਕਰ ਲਿਆ ਵੀ ਆ ਸਕਦਾ ਆ ਵੀ ਉਹਦੇ ਤੇ ਹੁਣ ਖਾਸੀ ਜ਼ਿਆਦਾ ਨਜ਼ਰ ਰਹੇ। ਬਿਲਕੁਲ।